ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਲੋ ਫਿਰ ਨਿਗਾਹ ਮਾਰਦੇ ਹਾਂ ਕੁਝ ਅੱਜ ਦੀਆਂ ਅਹਿਮ ਗੱਲਾਂ ਬਾਤਾਂ ਦੇ ਉੱਤੇ, ਖਬਰਾਂ ਦੇ ਉੱਤੇ ਕੀ ਕੁਝ ਡਿਵੈਲਪਮੈਂਟ ਜਿਹੜੀ ਹੋਈ ਆ, ਕੀ ਹੋ ਸਕਦੀ ਆ। ਅੱਜ ਇੱਕ ਤਾਂ ਨਿਗਾਹ ਜਿਹੜੀਆਂ ਸਭ ਤੋਂ ਜ਼ਿਆਦਾ ਲੱਗੀਆਂ ਰਹਿਣਗੀਆਂ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਅੰਮ੍ਰਿਤਸਰ ਦੀ ਮੀਟਿੰਗ ਦੇ ਉੱਤੇ। ਇਸ ਮੀਟਿੰਗ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਇਹ 30 ਜਥੇਬੰਦੀਆਂ ਨੇ ਉਹ ਫੈਸਲਾ ਲੈਣਗੀਆਂ ਕਿ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ ਗੱਲਬਾਤ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ, ਉਹਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਜਾਂ ਨਹੀਂ ਹੋਣਾ। ਜੇ ਸ਼ਾਮਲ ਹੋਣਾ ਤਾਂ ਉਹਦੀ ਸਟ੍ਰੈਟਜੀ ਜਿਹੜੀ ਆ ਉਹ ਕੀ ਹੋਊਗੀ। ਇਹ ਮੀਟਿੰਗ ਦੇ ਵਿੱਚ ਸ਼ਮੂਲੀਅਤ ਦੇ ਵਾਸਤੇ ਜਿਹੜੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਹੁੰਗਾਰਾ ਜਿਹੜਾ ਉਹ ਭਰਿਆ। ਇੱਕ ਥੋੜ੍ਹੀ ਜਿਹੀ ਗੱਲ ਜਿਹੜੀ ਉਹ ਜ਼ਰੂਰ ਹੈਗੀ ਆ ਕਿ ਜਦੋਂ ਇਹ ਸੰਘਰਸ਼ ਸਾਂਝੇ ਤੌਰ ਦੇ ਉੱਤੇ ਲੜਿਆ ਜਾ ਰਿਹਾ ਤੇ ਫਿਰ ਕੱਲੀ ਜਿਹੜੀ ਜਥੇਬੰਦੀ ਆ ਉਹ ਕਿਉਂ ਕਹਿ ਰਹੀ ਆ ਕਿ ਉਹਨਾਂ ਨੇ ਜਾਣਾ ਜਾਂ ਉਹਨਾਂ ਨੇ ਨਹੀਂ ਜਾਣਾ, ਕੀ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਕਰਨਾ। ਇਹਦੇ ਵਿੱਚ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨੇ ਕੇਂਦਰ ਦੇ ਵੱਲੋਂ ਸੱਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਨਾ ਜਿਹੜੀ ਆ ਉਹ ਕੀਤੀ ਹੈ। ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਸੱਦਿਆ ਗਿਆ, ਜਿਹੜੀਆਂ ਇੱਥੇ ਹਰਿਆਣੇ 'ਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਸੱਦਿਆ ਗਿਆ। ਮਤਲਬ ਕਿ ਉਹ ਢਿੱਡ 'ਚ ਕਾਨਾ ਪਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੁੰਦੀ ਦਿਸਦੀ ਆ। ਜਿਹੜੇ ਹੁਣ ਬਾਕੀ ਜਿਹੜਾ ਜੀ ਇਹ ਦੇਖਣ ਵਾਲੀ ਗੱਲ ਜਿਹੜੀ ਹੋਊਗੀ ਕਿ ਬਾਕੀ ਜਥੇਬੰਦੀਆਂ ਜਿਹੜੀਆਂ ਉਹ ਕੀ ਫੈਸਲਾ ਲੈਂਦੀਆਂ ਨੇ। ਜੇ ਇੱਦਾਂ ਵੱਖੋ ਵੱਖਰੇ ਤੌਰ ਦੇ ਉੱਤੇ ਫੈਸਲੇ ਲੈਣੇ ਇਕੱਲੀ ਜਥੇਬੰਦੀ ਨੇ, ਫਿਰ ਜਿਹੜੀ ਜੀ ਉਹ ਸਾਂਝੀ ਸੰਘਰਸ਼ ਕਮੇਟੀ ਉਹ ਕਿਵੇਂ ਅੱਗੇ ਤੁਰੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਜਿਹੜਾ ਉਹ ਹੈਗਾ। ਤਾਂ ਅੱਜ ਨਿਗਾਹ ਲੱਗੀ ਰਹੂਗੀ ਕਿ ਬਹੁਤੀਆਂ ਜਥੇਬੰਦੀਆਂ ਦੀ ਕੀ ਰਾਏ ਆ ਤੇ ਜਿਹੜੀਆਂ ਹੁਣ ਇਹ ਵਿਟਰ ਰਹੀਆਂ ਨੇ ਉਹਨਾਂ ਦਾ ਜਿਹੜਾ ਜੀ ਉਹ ਕੀ ਇਲਾਜ ਇਹ ਬਾਕੀ ਜਥੇਬੰਦੀਆਂ ਵਾਲੇ ਜਿਹੜੇ ਉਹ ਕਰਨਗੇ। 3 ਵਿਵਾਦਿਤ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਜਿਹੜੀ ਤੌਰ ਦੇ ਉੱਤੇ ਇਹਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਦੇ ਉੱਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ। ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤੀ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 4 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਵਾਸਤੇ ਕਿਹਾ। ਬੈਂਚ ਨੇ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਅਟਾਰਨੀ ਜਨਰਲ ਕੇ ਵੇਣੂਗੋਪਾਲ ਤੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਸਣੇ ਕਾਨੂੰਨ ਅਧਿਕਾਰੀਆਂ ਦੇ ਪੇਸ਼ ਹੋਣ ਤੇ ਹੈਰਾਨੀ ਜਿਹੜੀ ਉਹ ਜਤਾਈ ਹੈ। ਬੈਂਚ ਨੇ ਗੱਲ ਕਹੀ ਹੈ ਕਿ ਅਟਾਰਨੀ ਜਨਰਲ, ਸੋਲਿਸਿਟਰ ਜਨਰਲ ਤੇ ਅਸਿਸਟੈਂਟ ਸੋਲਿਸਿਟਰ ਜਨਰਲ ਵਰਗੇ ਅਜਿਹੇ ਮਾਮਲੇ 'ਚ ਪੇਸ਼ ਹੋਏ ਨੇ ਜਿੱਥੇ ਅਜੇ ਕੋਈ ਕਾਰਵਾਈ ਨਹੀਂ ਹੋਈ। ਇਹਨੂੰ ਸਧਾਰਨ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਕਿ ਹੱਦੋਂ ਵੱਧ ਸਰਗਰਮੀ ਵਿਖਾਉਣਾ ਇਹਨੂੰ ਕਿਹਾ ਜਾਂਦਾ। ਵੇਣੂਗੋਪਾਲ ਨੂੰ ਅਦਾਲਤ ਨੇ ਦੱਸਿਆ ਕਿ ਕੇਂਦਰ ਪਟੀਸ਼ਨਾਂ ਦਾ ਸਾਂਝਾ ਜਵਾਬ ਦਾਖਲ ਕਰੂਗੀ। ਬੈਂਚ ਇਹਦੇ 'ਚ ਜਿਹਦੇ 'ਚ ਜਸਟਿਸ A.S. ਬੋਪੰਨਾ ਤੇ ਰਾਮਾ ਸੁਬਰਾਮਣੀਅਮ ਸ਼ਾਮਲ ਨੇ। ਉਹਨਾਂ ਦੇ ਵੱਲੋਂ RJD ਦੇ ਰਾਜ ਸਭਾ ਮੈਂਬਰ ਮਨੋਜ ਝਾ, DMK ਦੇ ਰਾਜ ਸਭਾ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਪਟੀਸ਼ਨਾਂ ਨੇ ਉਹਨਾਂ ਦੇ ਉੱਤੇ ਸੁਣਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ। ਕਾਂਗਰਸ ਦੇ ਕੇਰਲਾ ਤੋਂ ਸੰਸਦ ਮੈਂਬਰ TN ਪ੍ਰਤਾਪਨ ਦੀ ਪਟੀਸ਼ਨ ਵਾਸਤੇ ਇਹ ਅਜੇ ਸੂਚੀਬੱਧ ਜਿਹੜੀ ਦੀ ਉਹ ਨਹੀਂ। ਪਟੀਸ਼ਨਾਂ ਦੇ ਵਿੱਚ ਦੋਸ਼ ਲਾਇਆ ਗਿਆ ਕਿ ਇਹਨਾਂ ਕਾਨੂੰਨਾਂ ਦੇ ਨਾਲ ਖੇਤੀ ਉਤਪਾਦ ਮੰਡੀ ਕਮੇਟੀ ਪ੍ਰਣਾਲੀ ਨੂੰ ਢਾਹ ਜਿਹੜੀ ਆ ਉਹ ਲੱਗੂਗੀ। ਔਰ ਜਿਹੜੇ ਵਕੀਲ ਪੇਸ਼ ਹੋਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖੇਤੀ ਕਾਨੂੰਨਾਂ ਰਾਹੀਂ ਸੂਬਿਆਂ ਦੇ ਅਧਿਕਾਰਾਂ 'ਚ ਦਖਲ ਦਿੱਤਾ ਜਾ ਰਿਹਾ, ਇਹਦੀ ਪੜਚੋਲ ਜਿਹੜੀ ਉਹ ਕਰਨ ਦੀ ਲੋੜ ਹੈ। ਤੁਰੰਤ ਕਿਸੇ ਕਿਸਮ ਦੀ ਕੋਈ ਰੋਕ, ਕੋਈ ਪਾਬੰਦੀ ਸੁਪਰੀਮ ਕੋਰਟ ਨੇ ਨਹੀਂ ਲਾਈ। 4 ਹਫ਼ਤਿਆਂ ਦਾ ਨੋਟਿਸ ਜਾਰੀ ਕੀਤਾ ਤੇ ਆਪਣਾ ਜਵਾਬ ਦੇਣ ਦੇ ਵਾਸਤੇ ਆਖਿਆ ਕੇਂਦਰ ਦੀ ਸਰਕਾਰ ਨੂੰ। ਉਧਰ ਆਮ ਆਦਮੀ ਪਾਰਟੀ ਨੇ ਜਿਹੜਾ ਸੀਗਾ ਜੰਤਰ ਮੰਤਰ ਦੇ ਉੱਤੇ ਜਾ ਕੇ ਰੋਸ ਧਰਨਾ ਦਿੱਤਾ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ। ਪੰਜਾਬ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ MLAs ਤੇ ਜਿਹੜਾ ਸੀਗੇ ਇੱਥੋਂ ਪੰਜਾਬ ਤੋਂ ਪ੍ਰਧਾਨ ਨੇ ਭਗਵੰਤ ਮਾਨ ਹੋਰੀ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵੀ ਜਿਹੜੇ ਦੀ ਉਹ ਸ਼ਾਮਲ ਹੋਏ ਤੇ ਇਹਦੇ ਵਿੱਚ
ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ, ਉਹ ਵੀ ਪੇਸ਼ ਹੋਏ ਔਰ ਉਹ ਵੀ ਉੱਥੇ ਜਿਹੜਾ ਸ਼ਾਮਲ ਹੋਏ ਔਰ ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਔਰ ਕਾਪੀਆਂ ਸਾੜ ਕੇ ਵਲੰਟੀਅਰਾਂ ਨੇ ਇਸ ਕਾਨੂੰਨ ਦੀਆਂ ਪ੍ਰਧਾਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਵਿਰੁੱਧ ਜਿਹੜੀ ਸੀ ਉਹ ਨਾਅਰੇਬਾਜ਼ੀ ਇੱਥੇ ਕੀਤੀ ਜੰਤਰ ਮੰਤਰ ਦੇ ਵਿੱਚ। ਜਦੋਂ ਇਹਨਾਂ ਨੇ ਸੰਸਦ ਭਵਨ ਵੱਲ ਨੂੰ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਰੋਕ ਲਿਆ। ਇਹਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਭਗਵੰਤ ਮਾਨ ਤੇ ਕੁਝ ਜਿਹੜੇ ਵਾਲੰਟੀਅਰ ਸੀਗੇ ਉਹ ਬੈਰੀਕੇਡਾਂ ਦੇ ਉੱਤੇ ਚੜ੍ਹ ਗਏ। ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਔਰ ਬਾਅਦ ਦੇ ਵਿੱਚ 2 ਘੰਟੇ ਤੋਂ ਬਾਅਦ ਇਹਨਾਂ ਨੂੰ ਜਿਹੜਾ ਉਹ ਰਿਹਾ ਕੀਤਾ ਗਿਆ। ਇੱਥੇ ਬੋਲਦੇ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਖੇਤੀ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਬਣਾਈ ਗਈ ਹੈ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਭਾਜਪਾ ਨੇ ਇਹ ਬਿੱਲ ਬਣਾਉਣ ਲਈ ਜੋ ਕਮੇਟੀ ਗਠਿਤ ਕੀਤੀ ਸੀ ਉਹਦੇ 'ਚ ਕਾਂਗਰਸ ਦੇ ਨੇਤਾਵਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਹਿਮਤੀ ਦਿੱਤੀ ਸੀ। ਔਰ ਜਦੋਂ ਮੋਦੀ ਕੈਬਨਿਟ ਨੇ ਇਹਨਾਂ ਆਰਡੀਨੈਂਸਾਂ ਨੂੰ ਪਾਸ ਕੀਤਾ ਤੇ ਉਹਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਦਸਤਖਤ ਕਰਕੇ ਇਹਨਾਂ ਨੂੰ ਇਹ ਬਿੱਲਾਂ ਨੂੰ ਪਾਸ ਜਿਹੜਾ ਜੀ ਉਹ ਕਰਵਾਇਆ। ਇਹ ਕਿਹਾ ਕਿ ਹੁਣ ਇਹ ਕਿਹੜੇ ਤਰੀਕੇ ਦੇ ਨਾਲ ਨਾਟਕ ਕਰਕੇ ਲੋਕਾਂ ਨੂੰ ਜਿਹੜਾ ਜੀ ਉਹ ਬੇਵਕੂਫ ਬਣਾ ਰਹੇ ਨੇ। ਭਗਵੰਤ ਮਾਨ ਹੋਰਾਂ ਨੇ ਇੱਥੇ ਜਿਹੜੀ ਜੇ ਕਿਹਾ ਕਿ ਅਸੀਂ ਬਾਦਲਾਂ ਜਾਂ ਕਾਂਗਰਸੀਆਂ ਦੇ ਵੱਲੋਂ ਬਰਾਬਰ ਪ੍ਰੋਗਰਾਮ ਰੱਖ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਦੇ ਸਖਤ ਵਿਰੋਧ ਦੇ ਵਿੱਚ ਆ। ਅਸੀਂ ਕਿਸਾਨਾਂ ਦੇ ਬਰਾਬਰ ਦੇ ਉੱਤੇ ਕੋਈ ਵੀ ਸੰਘਰਸ਼ ਜਿਹੜਾ ਉਹ ਨਹੀਂ ਰੱਖ ਰਹੇ, ਬਲਕਿ ਵਾਲੰਟੀਅਰਾਂ ਨੂੰ ਇਹ ਕਿਹਾ ਕਿ ਉਹ ਹਰ ਜਗ੍ਹਾ ਦੇ ਉੱਤੇ ਕਿਸਾਨਾਂ ਦੀ ਮਦਦ ਜਿਹੜੀ ਆ ਉਹ ਕਰਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕੱਲ 2 ਥਾਵਾਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਘਿਰੇ। ਇੱਕ ਤਾਂ ਜਲੰਧਰ ਉਹ ਆਏ ਸਨ ਇੱਕ ਸਮਾਗਮ ਨੂੰ ਜਿਹੜਾ ਜੀ ਉਹ ਸੰਬੋਧਨ ਕਰਨ, ਜਿਹੜੇ ਭਾਰਤੀ ਜਨਤਾ ਪਾਰਟੀ ਕਰ ਰਹੀ ਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀ ਉਸ ਸਮਾਗਮ ਦੇ ਬਾਹਰ ਪਹੁੰਚ ਗਏ ਔਰ ਉਹਨਾਂ ਨੇ ਅਸ਼ਵਨੀ ਸ਼ਰਮਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿੱਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ, ਪੁਲਿਸ ਤੇ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਹੋਈ। ਰੋਹ ਵਿੱਚ ਆਏ ਕਿਸਾਨਾਂ ਨੇ ਭਾਜਪਾ ਦੀ ਮੀਟਿੰਗ ਵਾਲੀ ਥਾਂ ਦੇ ਉੱਤੇ ਧਰਨਾ ਲਾਤਾ, ਕਾਲੇ ਝੰਡੇ ਲੈ ਕੇ ਜਿਹੜਾ ਸੀ ਉੱਥੇ ਪ੍ਰਦਰਸ਼ਨ ਕੀਤਾ। ਅਸ਼ਵਨੀ ਸ਼ਰਮਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਜਿਹੜਾ ਜੀ ਉਹ ਆਏ ਸੀ। ਕਿਸਾਨਾਂ ਨੇ 12 ਵਜੇ ਤੋਂ ਲੈ ਕੇ 6 ਵਜੇ ਤੱਕ ਅਸ਼ਵਨੀ ਸ਼ਰਮਾ ਦਾ ਘਿਰਾਓ ਜਾਰੀ ਰੱਖਿਆ। ਪੁਲਿਸ ਨੇ ਜਿਹੜਾ ਸੀ ਉਹ ਸਖਤੀ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਕਿਸਾਨ ਜਿਹੜੇ ਸੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਰੋਸ ਆਪਣਾ ਪ੍ਰਗਟ ਕਰ ਰਹੇ ਸੀ। ਜਦੋਂ ਅਸ਼ਵਨੀ ਸ਼ਰਮਾ ਵਾਪਸ ਜਾ ਰਹੇ ਸੀ ਤਾਂ ਉਹਨਾਂ ਦੀ ਜਿਹੜੀ ਗੱਡੀ ਸੀ ਉਹਨੂੰ ਹੁਸ਼ਿਆਰਪੁਰ ਦੇ ਨੇੜੇ ਜਿਹੜਾ ਦੀ ਚੌਲਾਂਗ ਟੋਲ ਪਲਾਜ਼ਾ ਉੱਥੇ ਘੇਰ ਲਿਆ ਗਿਆ। ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹੀ ਕਿ ਇਹ ਹਮਲਾ ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ, ਇਹ ਕੋਈ ਸ਼ਰਾਰਤੀ ਅਨਸਰ ਸੀਗੇ ਜਿਨ੍ਹਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ। ਉਹਨਾਂ ਦੀ ਗੱਡੀ ਬੁਰੇ ਤਰੀਕੇ ਦੇ ਨਾਲ ਤੋੜ ਦਿੱਤੀ ਗਈ। ਇਹ 7:45 ਵਜੇ ਰਾਤ ਦੀ ਜਿਹੜੀ ਦੀ ਉਹ ਘਟਨਾ ਹੈ। ਉਹ ਪਠਾਨਕੋਟ ਜਾ ਰਹੇ ਸੀਗੇ, ਉੱਥੋਂ ਜਿਹੜੀ ਬੇਸਬਾਲ ਵਾਲੇ ਬੈਟ ਤੇ ਪੱਥਰਾਂ ਦੇ ਨਾਲ ਉਹਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ ਗਿਆ। ਉਹ ਆਪ ਬਾਲ-ਬਾਲ ਬਚ ਗਏ ਪਰ ਉਹਨਾਂ ਦੀ ਗੱਡੀ ਨੁਕਸਾਨੀ ਗਈ ਭਾਰੀ। ਬਾਅਦ ਦੇ ਵਿੱਚ ਉਹ ਖੁਦ ਆਪਣੀ ਸ਼ਿਕਾਇਤ ਲਿਖਵਾਉਣ ਦੇ ਵਾਸਤੇ ਦਸੂਹੇ ਥਾਣੇ ਪਹੁੰਚੇ। ਪੁਲਿਸ ਦੇ ਨਾਲ ਤਕਰਾਰ ਹੋਣ ਤੇ ਭਾਜਪਾ ਆਗੂ ਜਿਹੜਾ ਜੀ ਉਹ ਭੜਕ ਗਿਆ ਤੇ ਰੋਸ ਵਜੋਂ ਉਹਨੇ ਥਾਣੇ ਦੇ ਬਾਹਰ ਧਰਨੇ ਦੇ ਉੱਤੇ ਜਿਹੜਾ ਜੀ ਉਹ ਬਹਿ ਗਏ। ਇਹ ਕਿਹਾ ਜਾ ਰਿਹਾ ਕਿ ਉੱਥੋਂ ਅੱਗੇ ਨਹੀਂ ਸਨ ਜਿਹੜਾ ਜੀ ਉਹ ਜਾਣਾ ਚਾਹੁੰਦੇ, ਕਿਉਂਕਿ ਜਿਹੜਾ ਉਹ ਤੋਂ ਅਗਲਾ ਟੋਲ ਪਲਾਜ਼ਾ ਪੈਂਦਾ ਉੱਥੇ ਵੀ ਜਿਹੜੀ ਦੀ ਇਹ ਗੱਲ ਪਹੁੰਚ ਗਈ ਸੀ ਤੇ ਗਾਂਹ ਵੀ ਅੱਗੇ ਉਹਨਾਂ ਦਾ ਜਿਹੜਾ ਜੀ ਉਹ ਵਿਰੋਧ ਕਰਨ ਦੇ ਵਾਸਤੇ ਲੋਕ ਬੈਠੇ ਸਨ। ਸੋ ਉਹ ਵੈਸੇ ਜਿਹੜਾ ਜੀ ਉਹ ਬਾਲ-ਬਾਲ ਬਚ ਗਏ। ਇਉਂ ਹੁੰਦਾ ਕਿ ਜਦੋਂ ਐਡੇ ਵੱਡੇ ਸੰਘਰਸ਼ ਚੱਲਦੇ ਆ ਤੇ ਉਹਨਾਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਕੁਝ ਇਹੋ ਜਿਹੇ ਅਨਸਰ ਜਿਹੜਾ ਜੀ ਉਹ ਆਣ ਵੜਦੇ ਆ ਜਿਨ੍ਹਾਂ ਦਾ ਕੰਮ ਅਜਿਹੇ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਤਾਰ ਪੀਡੋ ਕਰਨਾ ਜਿਹੜਾ ਜੀ ਉਹ ਹੁੰਦਾ। ਕੱਲ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ ਬਾਈਬਲ ਕਲਾਂ ਵਾਲੀਆਂ, ਉਹਨਾਂ ਨੂੰ 5 ਵਰ੍ਹੇ ਜਿਹੜਾ ਜੀ ਉਹ ਹੋ ਗਏ। 12 ਤਰੀਕ ਨੂੰ ਜਿਹੜੀਆਂ ਜੀ ਇਹ ਅਕਤੂਬਰ
15 ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਸੀ। ਇਹ ਮਹਿਜ਼ ਸਾਰਾ ਇਤਫਾਕ ਲਾ ਲਓ ਜਾਂ ਕੀ ਗੱਲ ਕਿ ਉਸੇ ਹੀ ਤਰੀਕ ਦੇ ਉੱਤੇ ਉਸੇ ਮਹੀਨੇ ਦੇ ਵਿੱਚ ਕੱਲ 2 ਜਗ੍ਹਾ ਦੇ ਉੱਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਤਰਖਾਣ ਮਾਜਰਾ ਦੇ ਵਿੱਚ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਗਿਆ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉਹਨੇ ਬੇਅਦਬੀ ਕੀਤੀ। ਗੁਰਦੁਆਰੇ ਦੇ ਗ੍ਰੰਥੀ ਨੇ ਇਹ ਗੱਲ ਕਹੀ ਕਿ ਉਹਨੇ ਕਿਹਾ ਕਿ ਮੱਥਾ ਟੇਕਣਾ, ਕਿਉਂਕਿ ਬਹੁਤੀ ਆਵਾਜਾਈ ਹੁੰਦੀ ਨਹੀਂ, ਇਸ ਕਰਕੇ ਉਹਨੂੰ ਜਿੰਦਰਾ ਲਾ ਦਿੱਤਾ ਜਾਂਦਾ ਗੁਰਦੁਆਰੇ ਨੂੰ ਦਿਨ ਦੇ ਸਮੇਂ, ਤੇ ਉਹਨੇ ਜਿੰਦਰਾ ਜਿਹੜਾ ਜੀ ਉਹ ਖੋਲ੍ਹ ਦਿੱਤਾ। ਉਹ ਬਾਹਰ ਜਿਹੜਾ ਗ੍ਰੰਥੀ ਸੀ ਕਿਸੇ ਨਾਲ ਗੱਲਾਂ ਕਰਨ ਲੱਗ ਗਿਆ ਤੇ ਉਨੀ ਦੇਰ ਨੂੰ ਇਸ ਮੁੰਡੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹਦੇ ਨਾਲ ਇੱਕ ਹੋਰ ਵਿਅਕਤੀ ਵੀ ਸੀਗਾ, ਇਹਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਸੀ ਉਹ ਪਾੜ ਦਿੱਤੇ ਉੱਥੇ। ਜਦੋਂ ਭੱਜਣ ਲੱਗਿਆ ਤਾਂ ਗ੍ਰੰਥੀ ਤੇ ਉਹਦੇ ਮੁੰਡੇ ਨੇ ਵੇਖ ਕੇ ਇਹਨਾਂ ਨੂੰ ਕਾਬੂ ਕਰ ਲਿਆ। ਲੋਕ ਇਕੱਠੇ ਹੋ ਗਏ, ਲੋਕਾਂ ਨੇ ਕੁੱਟਿਆ ਮਾਰਿਆ, ਫੜ ਕੇ ਜਿਹੜਾ ਸੀ ਉਹ ਪੁਲਿਸ ਨੂੰ ਦਿੱਤਾ। ਪੁਲਿਸ ਨੂੰ ਜਿਹੜਾ ਜੀ ਦੇਣ ਤੋਂ ਬਾਅਦ ਪਤਾ ਇਹ ਲੱਗਾ ਕਿ ਨਾਭਾ ਤਹਿਸੀਲ ਦੇ ਵਿੱਚ ਪੈਂਦਾ ਪਿੰਡ ਬਿਰੜਵਾਲ ਹੈ, ਉੱਥੋਂ ਦਾ ਇਹ ਵਸਨੀਕ ਹੈ, 20 ਕੁ ਸਾਲਾਂ ਦਾ ਨੌਜਵਾਨ ਹੈ। ਪੁਲਿਸ ਕਹਿੰਦੀ ਆ ਉਹ ਨਸ਼ਾ ਕਰਦਾ, ਪਿੰਡ ਵਾਲੇ ਤੇ ਉਹਦੇ ਘਰ ਦੇ ਕਹਿੰਦੇ ਨਸ਼ਾ ਨਹੀਂ ਕਰਦਾ। ਹੁਣ ਕਹਾਣੀ ਇਹਦੇ ਵਿੱਚ ਜਿਹੜੀ ਜੀ ਉਹ ਕੀ ਆ, ਪੁਲਿਸ ਕਹਿੰਦੀ ਉਹਦੀ ਜੇਬ 'ਚ ਪਰਚੀ ਸੀ ਨਸ਼ੇ ਸੰਬੰਧੀ। ਹੁਣ ਪਰਚੀ ਕਿੱਥੋਂ ਆ ਗਈ ਇਹ ਵੀ ਨਹੀਂ ਕੁਝ ਜਿਹੜਾ ਪਤਾ। ਜਦੋਂ ਇਹਨੂੰ ਫੜਿਆ ਉਦੋਂ ਬੜੀਆਂ ਅਜੀਬੋ ਗਰੀਬ ਗੱਲਾਂ ਇਹਨੇ ਜਿਹੜੀਆਂ ਕੀਤੀਆਂ। ਪਹਿਲਾਂ ਕਹਿੰਦਾ ਕਿਸੇ ਪੁਲਿਸ ਵਾਲੇ ਦੇ ਨਾਲ ਮੇਰੀ ਗੱਲਬਾਤ ਕਰਾਓ, ਉੱਚ ਪੁਲਿਸ ਵਾਲੇ ਨਾਲ ਗੱਲ ਕਰਾਓ। ਫਿਰ ਕਹਿੰਦਾ ਮੇਰੀ ਗੱਲ ਮੁੱਖ ਮੰਤਰੀ ਦੇ ਨਾਲ ਕਰਾਓ। ਫਿਰ ਕਹਿੰਦਾ ਮੇਰੀ ਗੱਲ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਜਿਹੜੀ ਜੀ ਉਹ ਕਰਾਓ। ਮਾਮਲਾ ਪੁਲਿਸ ਨੇ ਦਰਜ ਜਿਹੜਾ ਜੀ ਉਹ ਕਰ ਲਿਆ। ਜੇ ਇਹਦੇ ਤੋਂ ਅੱਗੇ ਵਧਣਾ ਹੋਵੇ ਤਾਂ ਵਧਿਆ ਜਾ ਸਕਦਾ। ਇਹਦੇ ਤੋਂ ਜਿਹੜੀ ਪੁੱਛਗਿੱਛ ਹੈ ਉਹ ਕਰਕੇ ਕਿ ਇਹਦੇ ਪਿੱਛੇ ਜਿਹੜੀ ਜੀ ਉਹ ਕਹਾਣੀ ਕੀ ਰਹੀ। 12 ਅਕਤੂਬਰ 2015 ਦੇ ਵਿੱਚ ਜਦੋਂ ਘਟਨਾਵਾਂ ਵਾਪਰੀਆਂ ਸੀ, ਕਿਸਾਨ ਸੰਘਰਸ਼ ਉਦੋਂ ਵੀ ਚੱਲ ਰਿਹਾ ਸੀ। ਕਿਸਾਨ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਉਦੋਂ ਵੀ ਬੈਠੇ ਸੀ। ਅੱਜ ਵੀ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਰੇਲਾਂ ਦੀਆਂ ਪਟੜੀਆਂ ਕਿਸਾਨ ਰੋਕੀ ਬੈਠੇ ਆ। ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਝੱਟ ਦੇਣੀ ਕੁੱਦੇ ਆ ਇਹਦੇ ਵਿੱਚ। ਬਾਈਬਲ ਕਲਾਂ ਵਾਲੇ ਮਾਮਲੇ ਦੇ ਉੱਤੇ ਤਾਂ ਅੱਜ ਵੀ SGPC ਦੇ ਪ੍ਰਧਾਨ ਮੂੰਹ ਵੱਟੀ ਰੱਖਦੇ ਆ। ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਧਰ ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਕਹੀ ਆ ਕਿ ਇਹ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਦੀ ਸਾਜ਼ਿਸ਼ ਜਿਹੜੀ ਆ ਉਹ ਹੋ ਸਕਦੀ ਆ। ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਬਰਗਾੜੀ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਸ ਵੇਲੇ ਵੀ ਕਿਸਾਨ ਅੰਦੋਲਨ ਜਿਹੜਾ ਦੀ ਉਹ ਚੱਲ ਰਿਹਾ ਸੀ ਤੇ ਅੱਜ ਵੀ ਇਹ ਅੰਦੋਲਨ ਸਿਖਰ ਦੇ ਉੱਤੇ ਆ। ਇਹ ਵੀ ਸ਼ੰਕਾ ਪ੍ਰਗਟਾਈ ਕਿ ਬੰਦੇ ਨੂੰ ਪਾਗਲ ਜਾਂ ਮੰਦਬੁੱਧੀ ਕਹਿ ਕੇ ਮਾਮਲਾ ਰਫਾ ਦਫਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਹਿਤਾ ਕਿ ਜੇ ਪੁਲਿਸ ਕੋਲੋਂ ਕਾਰਵਾਈ ਨਹੀਂ ਹੁੰਦੀ ਤਾਂ ਇਸ ਬੰਦੇ ਨੂੰ ਜਿਹੜਾ ਜੀ ਉਹ ਸੰਗਤ ਨੂੰ ਜਿਹੜਾ ਉਹ ਸੌਂਪ ਦਿੱਤਾ ਜਾਵੇ। ਇਹ ਗੱਲ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀ ਜੀ ਉਹ ਕਹੀ ਹੈ। ਵੇਖਦੇ ਹਾਂ ਕਿ ਇਸ ਮਾਮਲੇ ਦਾ ਹਾਲਾਤ ਵੀ ਬਰਗਾੜੀ ਵਰਗੇ ਬਣ ਜਾਂਦੇ ਆ ਜੇ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਹੋ ਸਕਿਆ, ਜਾਂ ਫਿਰ ਇਹਦੇ 'ਤੇ ਜਿਹੜੀ ਜੀ ਕੋਈ ਇਹਦੀ ਅਗਲੀ ਜਿਹੜੀ ਪਿੱਛੇ ਜੁੜੇ ਨਾਮ ਨੇ ਉਹ ਕੋਈ ਕਹਾਣੀ ਜਿਹੜੀ ਉਹ ਸਾਹਮਣੇ ਆਉਂਦੀ ਹੈ। ਸਾਹਮਣੇ ਆਉਣ ਦੇ ਅਸਾਰ ਹੈ ਨਹੀਂ। ਬਰਗਾੜੀ ਦੇ ਵਿੱਚ ਇੰਨਾ ਕੁਝ ਜਿਹੜਾ ਜੀ ਹੋ ਗਿਆ। ਅੱਜ ਤੋਂ ਠੀਕ 2 ਸਾਲ ਪਹਿਲਾਂ ਜਿੰਨਾ ਇਕੱਠ ਬਰਗਾੜੀ ਦੇ ਵਿੱਚ ਹੋਇਆ ਸੀ, ਜਾਂ ਉਦੋਂ ਪਹਿਲਾਂ ਪਿੱਛੇ ਚਲੇ ਜਾਓ ਜਦੋਂ 15 ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ। ਚੱਬੇ ਦੇ ਵਿੱਚ ਕਿੱਡਾ ਵੱਡਾ ਸਰਬੱਤ ਖਾਲਸਾ ਦੇ ਨਾਂ ਹੇਠ ਇਕੱਠ ਹੋਇਆ ਸੀਗਾ। ਲੋਕ ਬਾਰ-ਬਾਰ ਇਕੱਠੇ ਹੋਏ, ਇਨਸਾਫ ਦੇ ਨਾਂ ਦੇ ਉੱਤੇ ਲੋਕਾਂ ਨੂੰ ਕੁਝ ਨਹੀਂ ਮਿਲਿਆ। ਜੇ ਕੁਝ ਮਿਲਿਆ ਹੁੰਦਾ ਤੇ ਅੱਜ ਇਹ ਘਟਨਾਵਾਂ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਮੁੜ ਕੇ ਸੇਮ ਤਰੀਕ ਦੇ ਉੱਤੇ ਨਾ ਵਾਪਰਦੀਆਂ। ਪੰਜਾਬ ਦੇ ਵਿੱਚ ਜਿਹੜੀ ਗੱਲ ਮੰਤਰੀਆਂ ਦੇ ਵੱਲੋਂ ਪ੍ਰਚਾਰੀ ਜਾ ਰਹੀ ਹੈ ਕਿ ਇੱਥੇ DAP ਖਾਦ ਜਿਹੜੀ ਹੈ ਜੀ ਉਹਦੀ ਬੜੀ ਵੱਡੀ ਥੋੜ ਆ ਜਾਣੀ ਹੈ, ਕਿਉਂਕਿ ਗੱਡੀਆਂ ਚੱਲ ਨਹੀਂ ਰਹੀਆਂ। ਰੇਲ ਟਰੈਕ ਜਿਹੜੇ ਆ ਜੀ ਉਹ ਬੰਦ ਕੀਤੇ ਹੋਏ ਨੇ ਕਿਸਾਨਾਂ ਦੇ। ਪੰਜਾਬ 'ਚ ਕਿਸਾਨਾਂ ਨੇ ਖਾਦ ਸੰਕਟ ਦੇ ਡਰ ਕਰਕੇ ਖਾਦ ਜਿਹੜੀ ਆ ਜੀ ਉਹਨੂੰ ਘਰਾਂ 'ਚ ਭੰਡਾਰ ਕਰਨਾ ਸ਼ੁਰੂ ਕਰਤਾ। ਕਿਤੇ ਆਉਂਦੇ ਜਾਂਦੇ ਦਿਨਾਂ 'ਚ ਕਣਕ ਬਜਾਈ ਖੁਣੋਂ ਨਾ ਰਹਿ ਜਾਵੇ, ਇਸ ਫਿਕਰਮੰਦੀ ਕਰਕੇ ਕਿਸਾਨਾਂ ਨੇ ਬਾਜ਼ਾਰ 'ਚੋਂ DAP ਖਾਦ ਜਿਹੜੀ ਉਹ ਚੁੱਕੀ ਆ। ਖਾਦ ਕੰਪਨੀਆਂ ਨੇ ਅੱਜ ਤੋਂ ਸੜਕੀ ਰਸਤੇ DAP ਖਾਦ ਪੰਜਾਬ ਦੇ ਵਿੱਚ ਸਪਲਾਈ ਕਰਨ ਦੀ ਵਿਉਂਤ ਜਿਹੜੀ ਆ ਜੀ ਉਹ ਬਣਾਈ ਹੈ। ਡੱਬ ਵਾਲੀ ਤੋਂ ਅੱਜ ਤੋਂ ਮਾਲਵਾ ਖਿੱਤੇ ਦੇ ਵਿੱਚ DAP ਸੜਕ ਰਸਤੇ ਪੁੱਜਣ ਦੀ ਸੰਭਾਵਨਾ ਹੈ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ 14 ਸਤੰਬਰ ਤੋਂ ਰੇਲ ਮਾਰਗ ਜਿਹੜੇ ਜੀ ਉਹ ਜਾਮ ਕੀਤੇ ਹੋਏ ਆ। ਖਾਦ ਕੰਪਨੀਆਂ ਦੇ ਅੱਧੀ ਦਰਜਨ ਰੈਕ ਜਿਹੜੇ ਨੇ ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਰੁਕੇ ਹੋਏ ਆ। ਇਹਨਾਂ ਕੰਪਨੀਆਂ ਨੇ ਹੁਣ ਇਹ ਸੜਕ ਮਾਰਗ ਦੇ ਰਾਹੀਂ ਖਾਦ ਭੇਜਣ ਦੀ ਵਿਉਂਤ ਜਿਹੜੀ ਆ ਉਹ ਬਣਾਈ ਆ। ਵੱਡੀ ਮੁਸ਼ਕਲ ਇਹ ਆ ਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਟਰੱਕ ਨਹੀਂ ਮਿਲ ਰਹੇ। ਪੰਜਾਬ ਦੇ ਵਿੱਚ ਕਣਕ, ਆਲੂ ਤੇ ਮਟਰ ਦੀ ਫਸਲ ਦੇ ਵਾਸਤੇ ਕਰੀਬ 6 ਲੱਖ ਮੀਟ੍ਰਿਕ ਟਨ DAP ਖਾਦ ਦੀ ਲੋੜ ਆ। ਸੂਬੇ ਦੇ ਵਿੱਚ 4.62 ਲੱਖ ਮੀਟ੍ਰਿਕ ਟਨ ਜਿਹੜੀ ਜੀ ਉਹ ਖਾਦ ਹੈਗੀ ਹੈ। ਮਤਲਬ ਕਿ ਬਹੁਤ ਪ੍ਰੋਬਲਮ ਤਾਂ ਜਿਹੜੀ ਜੀ ਉਹ ਆਊਗੀ, ਪਰ ਸਟਾਕ ਵੱਡਾ ਮੌਜੂਦ ਵੀ ਹੈ। ਨਰਮਾ ਪੱਟੀ ਨੂੰ ਛੱਡ ਕੇ ਬਾਕੀ ਸੂਬੇ ਦੇ ਵਿੱਚ 25 ਅਕਤੂਬਰ ਤੋਂ ਕਣਕ ਦੀ ਬਿਜਾਈ ਜਿਹੜੀ ਜੀ ਉਹ ਸ਼ੁਰੂ ਹੋ ਜੂਗੀ ਤੇ ਇਹਦੇ ਵਾਸਤੇ ਜਿਹੜੀ ਜੀ ਉਹ DAP ਖਾਦ ਦੀ ਲੋੜ ਜਿਹੜੀ ਆ ਉਹ ਪਊਗੀ। ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹ ਬੜੇ ਚਰਚਾ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿੰਦੇ ਆ ਕਿ ਜਿਸ ਤਰੀਕੇ ਦੇ ਕੰਟਰੈਕਟ ਪਿਛਲੀ ਸਰਕਾਰ ਦੇ ਸੁਖਬੀਰ ਸਿੰਘ ਬਾਦਲ ਹੁਰੀ ਕਰ ਗਏ 25 ਸਾਲਾਂ ਦੇ, ਜਿੰਨੀ ਲੁੱਟ ਉੱਥੇ ਲੋਕਾਂ ਦੀ ਹੋ ਰਹੀ ਆ ਉਹਦੇ ਕਰਕੇ ਇਹ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ। ਹੁਣ ਇਹ ਪਤਾ ਲੱਗਾ ਕਿ ਰਾਜਪੁਰਾ ਥਰਮਲ ਪਲਾਂਟ ਨੂੰ ਖਰੀਦਣ ਦੇ ਵਾਸਤੇ ਪੰਜਾਬ ਸਰਕਾਰ ਰਾਹ ਖੋਲ੍ਹਣ ਲੱਗੀ ਆ। ਪਾਵਰਕਾਮ ਨੇ ਇਸ ਥਰਮਲ ਨੂੰ ਖਰੀਦਣ ਦੀ ਤਜਵੀਜ਼ ਦੇ ਵਾਸਤੇ 5 ਮੈਂਬਰੀ ਕਮੇਟੀ ਬਣਾਈ ਆ। ਲਾਰਸਨ ਐਂਡ ਟੁਬਰੋ ਕੰਪਨੀ ਜਿਹੜੀ ਆ ਉਹਨੇ ਜੁਲਾਈ ਮਹੀਨੇ ਦੇ ਵਿੱਚ ਇੱਕ ਚਿੱਠੀ ਲਿਖ ਕੇ ਰਾਜਪੁਰਾ ਥਰਮਲ ਪਲਾਂਟ ਪਾਵਰਕਾਮ ਨੂੰ ਵੇਚਣ ਦੀ ਪੇਸ਼ਕਸ਼ ਜਿਹੜੀ ਆ ਉਹ ਕੀਤੀ ਸੀਗੀ। 9 ਅਕਤੂਬਰ ਨੂੰ ਜਿਹੜੇ 5 ਮੈਂਬਰੀ ਕਮੇਟੀ ਬਣਾਈ ਗਈ ਆ ਔਰ ਇਹ ਪਤਾ ਜਿਹੜਾ ਜੀ ਉਹ ਲਾਉਣਗੇ। ਇਹ ਕਿਹਾ ਜਾ ਰਿਹਾ ਕਿ ਏਡੀ ਵੱਡੀ ਖਰੀਦ ਦੇ ਜਾਇਜ਼ੇ ਲਈ ਮੁੱਖ ਇੰਜੀਨੀਅਰ ਦੇ ਪੱਧਰ ਦੀ ਕਮੇਟੀ ਬਣਾਈ ਗਈ ਆ, ਜਿਹਦੇ ਤੋਂ ਮੁੱਢਲੇ ਪੜਾਅ ਦੇ ਉੱਤੇ ਕਈ ਸ਼ੰਕੇ ਖੜੇ ਹੋਏ ਆ। ਮਹਿੰਗੇ ਬਿਜਲੀ ਸਮਝੌਤੇ ਹੋਣ ਕਰਕੇ ਪਹਿਲਾਂ ਹੀ ਰੌਲਾ ਪਾ ਰਿਹਾ। ਸਰਕਾਰ ਵਾਈਟ ਪੇਪਰ ਤਿਆਰ ਕਰ ਰਹੀ ਹੈ। ਰਾਜਪੁਰਾ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਦੇ 2 ਯੂਨਿਟ ਆ, ਜਿਹਦੇ ਵਿੱਚ ਪਹਿਲਾ ਯੂਨਿਟ 1 ਫਰਵਰੀ 14 ਤੇ ਦੂਜਾ ਜੁਲਾਈ 14 ਨੂੰ ਚੱਲਿਆ ਸੀ। ਥਰਮਲ ਦੇ ਨਾਲ 25 ਸਾਲਾਂ ਦੇ ਬਿਜਲੀ ਸਮਝੌਤਾ ਹੋਇਆ ਔਰ ਇਹ ਥਰਮਲ 6 ਸਾਲਾਂ ਤੋਂ ਚੱਲ ਰਿਹਾ। ਲਾਰਸਨ ਐਂਡ ਟੁਬਰੋ ਕੰਪਨੀ ਦੇ ਡਾਇਰੈਕਟਰ ਜਿਹੜੇ ਨੇ ਉਹਨੇ ਇਹ ਗੱਲ ਲਿਖੀ ਸੀ ਕਿ 10,000 ਕਰੋੜ ਦੇ ਵਿੱਚ ਪਾਵਰਕਾਮ ਨੂੰ ਦੇਣ ਦੀ ਇਹ ਪੇਸ਼ਕਸ਼ ਜਿਹੜੀ ਆ ਜੀ ਕੀਤੀ ਆ। ਪਾਵਰਕਾਮ ਹੁਣ ਤੱਕ ਰਾਜਪੁਰਾ ਥਰਮਲ ਤੋਂ 31 ਮਾਰਚ 2020 ਤੱਕ 21.369 ਕਰੋੜ ਰੁਪਈਏ ਦੀ ਬਿਜਲੀ ਖਰੀਦ ਚੁੱਕਾ ਹੈ। ਜਿੰਨੇ 'ਚੋਂ ਵੇਚ ਰਿਹਾ ਉਦੋਂ ਦੁੱਗਣੇ ਪੈਸੇ ਜਿਹੜੇ ਆ ਉਹ ਲੈ ਚੁੱਕਿਆ ਹੋਇਆ ਔਰ ਇਹਦੇ ਵਿੱਚ 1734 ਕਰੋੜ ਰੁਪਈਏ ਦੇ ਫਿਕਸ ਚਾਰਜਸ ਵੀ ਜਿਹੜੇ ਜੀ ਉਹ ਸ਼ਾਮਲ ਨੇ। ਅੰਦਰ ਖਾਤੇ ਕੰਪਨੀ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਦੇ ਗੇੜੇ ਜਿਹੜੇ ਜੀ ਉਹ ਕੱਢ ਰਹੀ ਸੀ, ਪਰ ਹੁਣ ਇਹ ਗੱਲ ਜਿਹੜੀ ਦੀ ਉਹ ਤੁਰੀ ਆ ਅੱਗੇ। ਮਤਲਬ ਕਿ ਉਹਨਾਂ ਨੇ ਇੱਕ ਪਲਾਂਟ ਬਣਾਇਆ, ਉਹਦੇ ਤੋਂ ਮੋਟਾ ਪੈਸਾ ਜਿਹੜਾ ਸੀ ਉਹ ਕਮਾਇਆ ਤੇ ਹੁਣ ਇੱਕ ਮੋਟੀ ਕਮਾਈ ਜਿਹੜੀ ਜੀ ਉਹ ਹੋਰ ਕਰਕੇ ਇਹ ਗਲੋਂ ਗਲਾਵਾਂ ਲਾ ਕੇ ਪੰਜਾਬ ਸਰਕਾਰ ਦੇ ਗਲ ਜਿਹੜਾ ਜੀ ਉਹ ਪਾ ਦੇਣਾ ਚਾਹੁੰਦੀ ਹੈ। ਜਿਹੜੀ ਇਹ ਇਸ ਵੇਲੇ ਜਿਹੜੀ ਇਹ ਕੰਪਨੀ ਆ ਪ੍ਰਾਈਵੇਟ ਜਿਹੜੀ ਜੀ ਉਹ ਕੰਪਨੀ ਉਧਰੋਂ ਵੀ ਪੈਸੇ ਜਿਹੜਾ ਜੀ ਉਹ ਕਮਾ ਕੇ ਗਾਂਹ ਜਾਊਗੀ ਔਰ ਕੱਲ੍ਹ ਨੂੰ ਜੇ ਕੋਈ ਸਰਕਾਰਾਂ ਆ ਕੇ ਮੰਨ ਲਓ ਉਹਨੂੰ ਜਿਹੜੇ ਇਹ ਸਮਝੌਤੇ ਕੀਤੇ ਆ ਉਹਨਾਂ ਨੂੰ ਰੱਦ ਕਰਦੀਆਂ ਤੇ ਉਦੋਂ ਪਹਿਲਾਂ ਇਹ ਉਹਦੇ ਵਿੱਚੋਂ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਨਿਕਲ ਜਾਊਗੀ। ਤੇ ਲਾਸਟ ਦੇ ਵਿੱਚ ਹਾਥਰਸ ਕਾਂਡ ਸੰਬੰਧੀ ਥੋੜ੍ਹੀ ਗੱਲ ਜਿਹੜੀ ਜੀ ਉਹ ਕਰ ਲਈਏ ਕਿ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਹਾਥਰਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਆ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 2 ਨਵੰਬਰ ਤੇ ਪਾਤੀ ਆ ਔਰ ਇਹਦੇ ਵਿੱਚ ਪੀੜਤ ਪਰਿਵਾਰ ਅਦਾਲਤ ਦੇ ਵਿੱਚ ਮੌਜੂਦ ਸੀ। ਉਹਨਾਂ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਜਿਹੜੇ ਅਧਿਕਾਰੀ ਵੀ ਮੌਜੂਦ ਸੀਗੇ। ਹਾਥਰਸ ਦੇ ਡਿਸਟ੍ਰਿਕਟ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਕਥਿਤ ਜਬਰ ਜਨਾਹ ਪੀੜਤਾ ਦੀ ਲਾਸ਼ ਦਾ ਰਾਤ ਸਮੇਂ ਸੰਸਕਾਰ ਕਰਨ ਦਾ ਫੈਸਲਾ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਜਿਹੜਾ ਜੀ ਉਹ ਲਿਆ ਗਿਆ ਸੀਗਾ। ਅਜਿਹਾ ਕਰਨ ਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਜਿਹੜਾ ਡਿਸਟ੍ਰਿਕਟ ਦਾ ਸੀਗਾ ਪ੍ਰਸ਼ਾਸਨ ਉਹਨਾਂ ਦੇ ਉੱਤੇ ਕੋਈ ਦਬਾਅ ਨਹੀਂ ਸੀਗਾ। ਹਾਥਰਸ ਮਾਮਲੇ ਦੇ ਵਿੱਚ ਜਾਨ ਗਵਾਉਣ ਵਾਲੀ 19 ਸਾਲਾਂ ਦੀ ਦਲਿਤ ਲੜਕੀ ਦੇ ਮਾਪਿਆਂ ਸਣੇ ਜਿਹੜਾ ਸੀਗਾ ਉਹ ਇੱਥੇ 5 ਪਰਿਵਾਰਕ ਮੈਂਬਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਹਾਥਰਸ ਤੋਂ ਲਖਨਊ ਲਈ ਰਵਾਨਾ ਹੋਏ ਤੇ ਬਾਅਦ ਦੁਪਹਿਰ ਜਿਹੜੇ ਸੀ ਉਹ ਅਦਾਲਤ ਪਹੁੰਚੇ।
ਹਾਥਰਸ ਮਾਮਲੇ ਦੇ ਵਿੱਚ ਕੇਸ ਦਰਜ ਕਰਨ ਤੋਂ ਇੱਕ ਦਿਨ ਬਾਅਦ ਸੀਬੀਆਈ ਦੀ ਟੀਮ ਉੱਤਰ ਪ੍ਰਦੇਸ਼ ਪੁਲਿਸ ਤੋਂ ਕੇਸ ਦੇ ਸਾਰੇ ਦਸਤਾਵੇਜ਼ ਇਕੱਠੇ ਕਰਨ ਲਈ ਹਾਥਰਸ ਜਿਹੜੀ ਹੈ ਜੀ ਉਹ ਪਹੁੰਚੀ ਹੈ, ਕਿਉਂਕਿ ਇਹ ਮਾਮਲਾ ਸੀਬੀਆਈ ਨੂੰ ਜਿਹੜਾ ਜੀ ਉਹ ਦੇ ਦਿੱਤਾ ਗਿਆ ਸੀਗਾ। ਇਸ ਦੌਰਾਨ ਸੀਬੀਆਈ ਨੇ ਪਹਿਲਾਂ ਹਾਥਰਸ ਮਾਮਲੇ ਦੀ FIR ਆਪਣੀ ਵੈਬਸਾਈਟ ਤੇ ਪਾਈ, ਪਰ ਕੁਝ ਘੰਟਿਆਂ ਤੋਂ ਬਾਅਦ ਇਹਨੂੰ ਹਟਾ ਲਿਆ। ਦੂਜੇ ਪਾਸੇ ਯੂਪੀ ਪੁਲਿਸ ਦੇ ਵੱਲੋਂ ਪੋਪੂਲਰ ਫਰੰਟ ਆਫ ਇੰਡੀਆ ਦੇ ਮਥੁਰਾ ਤੋਂ ਗ੍ਰਿਫਤਾਰ ਕੀਤੇ ਗਏ ਕਥਿਤ ਮੈਂਬਰਾਂ ਤੋਂ ED ਦੇ ਵੱਲੋਂ ਹੁਣ ਜੇਲ੍ਹ ਦੇ ਵਿੱਚ ਜਿਹੜੀ ਆ ਜੀ ਉਹ ਪੁੱਛ ਪੜਤਾਲ ਕੀਤੇ ਜਾਣ ਦੇ ਜਿਹੜੇ ਜੀ ਉਹ ਆਸਾਰ ਨੇ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਜਿਹੜੀ ਕਿ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ।